जिस तरह कि ਅਸੀਂ ईरान के मामलात से गल कर रहे हैं तो साढ़े नाल ज्वाइन किया है माहिर आलमी अमूर जनाब डॉक्टर हामिद उल मशकी साहब ने और नाल मौजूद ने साढ़े नाल मोहम्मद मेहदी साहब जो पहले गुफ्तगू कर रहे सन। तो मशकी साहब ਅਸੀਂ इस प्रोग्राम पहले भी यही गल कर रहे थे कि जो मुआहिदा और याददाश्त कह लो या मुआहिदा कह लो जी हुई है वो कामयाबी के किन्ने इम्कानात ने। इसराइल जड़ा भरपूर कोशिश कर रहा है सबूताज करने की। अमरीकी सदर और नायब सदर ने बड़े सख्त तरीके के नाल जड़ा शटअप कॉल दी है इसराइल नूं। तुसीं की वेखदे पे हो कि जड़ा मुआहिदा होया है इहदा इंपैक्ट की होएगा? बहुत शुक्रिया रिजवान साहब। देखो मैं समझना कि बड़ी वड्डी कामयाबी है पाकिस्तान दी और पूरी दुनिया ने ਇਹਦੇ ਨਾਲ ਸੁੱਖ ਦਾ ਸਾਹ ਲਿੱਤਾ ਹੈ। ਲੇਕਿਨ ਉਹਦੇ ਨਾਲ ਹੀ ਇਹ ਗੱਲ ਹੈ ਵਿੱਚ ਕੋਈ ਇਨਕਾਰ ਨਹੀਂ ਕਿ ਇਸਰਾਈਲ ਦੀ ਪੂਰੀ ਕੋਸ਼ਿਸ਼ ਹੋਏਗੀ ਕਿ ਹਰ ਹਾਲਤ ਵਿੱਚ ਇਹ ਜਿਹੜਾ ਮੁਆਹਿਦਾ ਹੈ ਇਹਨੂੰ ਮੁਕੰਮਲ ਨਾ ਹੋਣ ਦਿੱਤਾ ਜਾਏ ਔਰ ਦੁਨੀਆ ਜਿਹੜੀ ਹੈ ਉਹ ਪੂਰੇ ਅਮਨ ਨਾਲ ਨਾ ਲਵੇ, ਕਿਉਂਕਿ ਉਹਦਾ ਜਿਹੜਾ ਇਹ ਮਨਸੂਬਾ ਹੈ ਗ੍ਰੇਟਰ ਇਸਰਾਈਲ ਦਾ ਉਹਦੇ ਵਿੱਚ ਤੇ ਖਿੱਤੇ ਦੇ ਵਿੱਚ ਅੱਗ ਲੱਗੀ ਰਵੇ, ਖਿੱਤੇ ਦੇ ਵਿੱਚ ਜੰਗਾਂ ਚੱਲਦੀਆਂ ਰਹਿਣ ਔਰ ਉਹ ਆਪਣਾ ਜ਼ੁਲਮੋ ਸਿਤਮ ਜਾਰੀ ਰੱਖੇ, ਉਹਦੇ ਵਿੱਚ ਹੀ ਉਹਦਾ है। ਹੁਣ ਅਸੀਂ ਦੇਖਿਆ ਹੈ ਕਿ ਕੱਲ ਇੱਕ ਬੜੀ ਅਹਿਮ ਗੱਲ ਕੀਤੀ ਹੈ ਇਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਔਰ ਫਿਰ ਜੇਡੀ ਵੈਂਸ ਨੇ ਵੀ ਇਹ ਗੱਲ ਕੀਤੀ। ਉਹਨਾਂ ਨੇ ਕਿਹਾ ਜੀ ਕਿ ਦੇਖੋ ਹੁਣ ਇਸਰਾਈਲ ਨੂੰ ਸਮਝਣਾ ਪਏਗਾ, ਇਸਰਾਈਲ ਦੀ ਆਵਾਮ ਨੂੰ ਸਮਝਣਾ ਪਏਗਾ ਕਿ ਦੁਨੀਆ ਵਿੱਚ ਉਹਨਾਂ ਦੀ ਕੋਈ ਹਮਾਇਤ ਨਹੀਂ ਰਹਿ ਗਈ ਔਰ ਉਹਨਾਂ ਦੇ ਨਾਲ ਕੋਈ ਨਹੀਂ ਖੜਾ, ਇਕੱਲਾ ਅਮਰੀਕਾ ਖੜਾ ਸੀ ਔਰ ਅੱਜ ਅਮਰੀਕਾ ਵੀ ਇਸ ਗੱਲ ਸੋਚਣ ਤੇ ਮਜਬੂਰ ਹੈ ਕਿ ਕੀ ਇਸਰਾਈਲ ਇਸ ਤਰ੍ਹਾਂ ਦੀ ਬੰਬਾਰੀ ਕਰ ਸਕਦਾ ਹੈ, ਇਸ ਤਰ੍ਹਾਂ ਦਾ ਜ਼ੁਲਮੋ ਸਿਤਮ ਕਰ ਸਕਦਾ ਹੈ ਔਰ ਅਗਰ ਉਹ ਇੰਜ ਕਰੇਗਾ ਤੇ ਅਮਰੀਕਾ ਵਾਸਤੇ ਵੀ ਉਹਦਾ ਨਾਲ ਖਲੋਣਾ ਮੁਸ਼ਕਿਲ ਹੈ। ਔਰ ਹਕੀਕਤ ਹੈ ਵੀ ਕਿ ਨੇਤਨਯਾਹੂ ਜਿਹੜਾ ਹੈ ਉਹ ਆਪਣੀ ਜ਼ਾਤ ਦੀ ਹੱਦ ਤੱਕ ਆਪਣੀ ਜ਼ਾਤ ਨੂੰ ਬਚਾਉਣ ਵਾਸਤੇ ਉਹ ਪੂਰੀ ਦੁਨੀਆ ਨੂੰ ਅੱਗ ਲਾਉਣ ਦੇ ਉੱਤੇ ਵੀ ਤਿਆਰ ਹੈ। ਹੁਣ ਇਹ ਫੈਸਲਾ ਇਸਰਾਈਲ ਦੀ ਆਵਾਮ ਨੂੰ ਕਰਨਾ ਹੈ, ਇਹ ਫੈਸਲਾ ਖੁਦ ਅਮਰੀਕਾ ਨੂੰ ਕਰਨਾ ਹੈ, ਕਿਉਂਕਿ ਸਭ ਤੋਂ ਵੱਡਾ ਇੱਕੋ ਹੀ ਸਵਾਲ ਹੈ ਕਿ ਅਗਰ ਇਸਰਾਈਲ ਨਹੀਂ ਰੁਕਦਾ, ਲਬਨਾਨ ਤੇ ਹਮਲੇ ਕਰਦਾ ਹੈ, ਲਬਨਾਨ ਖਾਲੀ ਨਹੀਂ ਕਰਦਾ ਜਿਹੜਾ ਕਿ ਯਾਦਾਸ਼ਤ ਵਿੱਚ ਲਿਖਿਆ ਗਿਆ ਹੈ, ਤੇ ਫਿਰ ਈਰਾਨ ਦੇ ਕੋਲ ਪੂਰਾ ਹੱਕ ਹੈ ਕਿ ਉਹ ਇਸਰਾਈਲ ਨੂੰ ਨਿਸ਼ਾਨਾ ਬਣਾਏ ਤੇ ਇਸਰਾਈਲ ਤੇ ਮਿਜ਼ਾਈਲ ਵੀ ਦਾਗੇ। ਉਹਦੇ ਨਤੀਜੇ ਦੇ ਵਿੱਚ ਦੇਖਣਾ ਹੋਏਗਾ ਕਿ ਕੀ ਅਮਰੀਕਾ ਦਾ ਸਿਸਟਮ ਉਹਨੂੰ ਰੋਕੇਗਾ ਜਾਂ ਇਸਰਾਈਲ ਦੇ ਤੇ ਈਰਾਨ ਦੀ ਜੰਗ ਦੇ ਵਿੱਚ ਨਹੀਂ ਆਏਗਾ। ਚੌਥੀ ਚੀਜ਼ ਇਹ ਵੇ ਕਿ ਕਿਸੇ ਵੀ ਹਾਲਤ ਵਿੱਚ ਕੋਈ ਵੀ ਛੋਟੀ ਜਿਹੀ ਵੀ ਚਿੰਗਾਰੀ ਜਿਹੜੀ ਹੈ ਉਹ ਖਿੱਤੇ ਵਿੱਚ ਦੁਬਾਰਾ ਅੱਗ ਲਾ ਸਕਦੀ ਹੈ। ਔਰ ਜਿਹੜੀ ਗੱਲ ਅਸੀਂ ਬਾਰ-ਬਾਰ ਕਹਿੰਦੇ ਆ ਕਿ ਜੀ ਇਹ ਮੁਸਤਕਿਲ ਅਮਨ ਵਾਸਤੇ ਬੜਾ ਜ਼ਰੂਰੀ ਹੈ ਕਿ ਸਾਰੇ ਧਿਰਾਂ ਜਿਹੜੇ ਨੇ ਉਹ ਅਮਨ ਦਾ, ਹੌਸਲੇ ਦਾ ਤੇ ਅਕਲਮੰਦੀ ਦਾ ਮੁਜ਼ਾਹਰਾ ਕਰਨ, ਵਰਨਾ ਸੂਰਤ-ਏ-ਹਾਲ ਤੇ ਬਹਰਹਾਲ ਬੜੀ ਕ੍ਰਿਟੀਕਲ ਹੈ। ਲੇਕਿਨ ਮੈਂ ਸਮਝਣਾ ਕਿ ਇੱਕ ਹਿਸਾਬ ਨਾਲ ਪਾਕਿਸਤਾਨ ਨੇ ਆਪਣਾ ਬੜਾ ਵੱਡਾ ਕਿਰਦਾਰ ਅਦਾ ਕਰ ਦਿੱਤਾ ਹੈ ਔਰ ਹੁਣ ਅਮਰੀਕਾ ਤੇ ਈਰਾਨ ਤੇ ਬਾਕੀ ਮਮਾਲਿਕ ਤੇ ਵੇ, ਬਾਕੀ ਮੁਲਕਾਂ ਤੇ ਵੇ ਕਿ ਉਹ ਕਿਸ ਤਰ੍ਹਾਂ ਹਰ ਹਾਲਤ ਵਿੱਚ ਅਮਰੀਕਾ ਔਰ ਈਰਾਨ ਨੂੰ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸਰਾਈਲ ਨੂੰ ਇਸ ਗੱਲ ਤੇ ਪਾਬੰਦ ਕਰਦੇ ਨੇ ਕਿ ਇਸ ਮੁਆਹਦੇ ਤੇ ਅਮਲ ਕੀਤਾ ਜਾਏ ਤੇ ਦੁਬਾਰਾ ਕਦੀ ਵੀ ਆਬਨਾ ਹਰਮੁਜ਼ ਬੰਦ ਹੋਣ ਦਾ ਨਾ ਲਿੱਤਾ ਜਾਏ, ਕਿਉਂਕਿ ਪੂਰੀ ਦੁਨੀਆ ਨੇ ਦੇਖਿਆ ਕਿ ਈਰਾਨ ਨੇ ਕਿਸ ਤਰ੍ਹਾਂ ਇਹਨਾਂ ਨੇ ਆਬਨਾ ਹਰਮੁਜ਼ ਬੰਦ ਕਰਕੇ ਪੂਰੀ ਦੁਨੀਆ ਨੂੰ ਚੋਕ ਕੀਤਾ। ਤੇ ਤੁਸੀਂ ਵੀ ਜਾਣਦੇ ਹੋ ਰਿਜ਼ਵਾਨ ਸਾਹਿਬ, ਜੇ ਆਬਨਾ ਹਰਮੁਜ਼ ਨੂੰ ਈਰਾਨ ਬੰਦ ਨਾ ਕਰਦਾ ਤੇ ਸ਼ਾਇਦ ਪੂਰੀ ਦੁਨੀਆ ਨੇ ਕੋਈ ਰਿਐਕਸ਼ਨ ਵੀ ਨਹੀਂ ਸੀ ਕਰਨਾ, ਜਿਵੇਂ ਗਜ਼ਾ ਤੇ ਰਹੀ ਤੇ ਦੁਨੀਆ ਨੇ ਕੋਈ ਧਿਆਨ ਵੀ ਨਹੀਂ ਕੀਤਾ। ਸੋ ਈਰਾਨ ਦੀ ਇਹ ਜਿਹੜਾ ਚਾਲ ਸੀ ਐਸੇ ਨੇ ਅੱਜ ਈਰਾਨ ਨੂੰ ਫਤਹ ਵੀ ਦਵਾਈ ਹੈ ਔਰ ਇਸ ਮੁਕਾਮ ਤੇ ਪਹੁੰਚਾਇਆ। अच्छा मर्शी साहब ये दसो जिस आपने हरमुज़ की गल कर रहे हो, हुण अमरीका तो मुसलसल इस गल ते जिद कर रहा है कि जी किसी किस्म का कोई टैक्स नहीं होएगा, राहदारी नहीं होएगी। ईरान वालों जो बयान आ रहे हैं वो ये आ रहे हैं कि नहीं जी असी कोई ना कोई तरीक़ेकार जो तय करांगे इजाज़तनामे का। बाकी क्या आप नए हरमुज़ के उत्ते जो टैक्स वसूली है या राहदारी वसूली है वो एक नवा तनाज़ा बन सकता है? देखो एक गल तो मेरा ख्याल है कि दुनिया ਨੂੰ ਵੀ ਸਮਝਣੀ ਪਏਗੀ ਔਰ ਅਮਰੀਕਾ ਵੀ ਜਾਣਦਾ ਹੈ ਕਿ ਹੁਣ ਆਪਣਾ ਹਰਮੁਜ਼ ਉਹ ਪਹਿਲੇ ਅਕਰਾ ਨਹੀਂ ਰਹੇਗੀ, ਉਹ ਜਿਸ ਤਰ੍ਹਾਂ ਪਹਿਲੇ ਸੀ ਉਸ ਤਰ੍ਹਾਂ ਨਹੀਂ ਰਹੇਗੀ। ਇਹਦੀ ਕੋਈ ਨਾ ਕੋਈ ਸ਼ਕਲ ਬਣੇਗੀ। ਓਮਾਨ ਔਰ ਈਰਾਨ ਮਿਲ ਕੇ ਕੋਈ ਨਾ ਕੋਈ ਇਹਦੇ ਉੱਤੇ ਟੈਕਸ ਜਾਂ ਟੈਰਿਫ ਦੀ ਗੱਲ ਕਰਨ ਦੇ ਔਰ ਲੈਣ ਦੇ। ਅੱਛਾ, ਉਹਦਾ ਤਰੀਕਾ ਇਹ ਵੀ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਹੁਣ 300 ਅਰਬ ਡਾਲਰ ਦਿੱਤਾ ਜਾ ਰਿਹਾ ਈਰਾਨ ਨੂੰ, ਇਹ 300 ਅਰਬ ਡਾਲਰ ਅਸਲ ਵਿੱਚ ਬਿਲਵਾਸਤਾ ਤੌਰ ਤੇ ਉੱਥੇ ਟੈਕਸ ਨਾ ਲੈਣ ਦੀ ਵਜ੍ਹਾ ਨਾਲ ਵੀ ਦਿੱਤਾ ਜਾ ਰਿਹਾ ਹੈ। ਈਰਾਨ ਦੇ ਜਿਹੜੇ ਅਸਾਸੇ ਜਿਹੜੇ ਬੰਦ ਮੁੰਜਮਦ ਕੀਤੇ ਗਏ ਨੇ ਉਹਨਾਂ ਦੇ ਵਾਸਤੇ ਵੀ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਔਰ ਇਹ ਸਾਰੇ ਪੈਸੇ ਮਿਲਾ ਕੇ ਜਿਹੜੇ 300 ਅਰਬ ਡਾਲਰ ਨੇ ਬਿਲਵਾਸਤਾ ਤੌਰ ਤੇ ਇਹ ਆਪਣਾ ਹਰਮੁਜ਼ ਦੇ ਖਾਤੇ ਵਿੱਚੋਂ ਵੀ ਦਿੱਤੇ ਜਾ ਰਹੇ ਨੇ। ਸੋ ਹੋ ਸਕਦਾ ਹੈ ਕਿ ਕੋਈ ਲਮਸਮ ਰਕਮ ਦਿੱਤੀ ਜਾਏ ਸਾਲਾਨਾ ਪੂਰੀ ਦੁਨੀਆ ਵੱਲੋਂ ਈਰਾਨ ਨੂੰ ਆਪਣਾ ਹਰਮੁਜ਼ ਦੇ ਬਦਲੇ, ਜਾਂ ਫਿਰ ਕੋਈ ਨਾ ਕੋਈ ਟੈਕਸ ਲੱਗੇਗਾ। ਲੇਕਿਨ ਇਹ ਕਹਿਣਾ ਕਿ ਆਪਣਾ ਹਰਮੁਜ਼ ਪਹਿਲੇ ਤੱਕ ਖੁੱਲੀ ਰਹੇਗੀ ਔਰ ਈਰਾਨ ਇਹਦੇ ਤੋਂ ਕੋਈ ਫਾਇਦਾ ਨਹੀਂ ਚੁੱਕੇਗਾ, यानी कि हुण आपने हरमुज़ वाला मामला जो मुफ्ता नहीं लगेगा, किसी का कुछ ना कुछ देना पेगा। 100% बिल्कुल ऐसी तरह है कि मुफ्ता नहीं लगेगा। सही। अच्छा मेहदी साहब,
ਪਹਿਲੇ ਇੱਕ ਦਫਾ ਪ੍ਰੋਗਰਾਮ ਵਿੱਚ ਗੱਲ ਕੀਤੀ ਸੀ ਕਿ ਈਰਾਨ ਜਿਹੜਾ ਪਿਛਲੇ 4 ਦਹਾਈਆਂ ਤੋਂ ਪਾਬੰਦੀਆਂ ਦਾ ਸ਼ਿਕਾਰ ਹੈ, ਉੱਥੇ ਮਹਿੰਗਾਈ ਬਹੁਤ ਜ਼ਿਆਦਾ ਹੈ, ਪੈਸੇ ਦੀ ਕਿੱਲਤ ਹੈ। ਹੁਣ ਜਿਹੜਾ 300 ਅਰਬ ਡਾਲਰ ਦਾ ਪੈਕੇਜ ਅਨਾਊਂਸ ਹੋ ਰਿਹਾ ਹੈ ਔਰ ਜਿਸ ਤਰ੍ਹਾਂ ਮੁਆਇਦਾ ਹੋ ਗਿਆ ਔਰ ਈਰਾਨ ਦੇ ਆਵਾਮ ਵੀ ਸਮਝ ਰਹੇ ਨੇ ਕਿ ਹੁਣ ਸ਼ਾਇਦ ਚੀਜ਼ਾਂ ਜਿਹੜੀਆਂ ਬਿਹਤਰ ਹੋ ਜਾਣ ਔਰ ਉੱਥੇ ਜਿਹੜੀ ਈਰਾਨੀ ਰਿਆਲ ਦੀ ਕੀਮਤ ਹੈ ਉਹ ਵੀ ਬਿਹਤਰ ਹੋ ਰਹੀ ਹੈ। ਈਰਾਨ ਦੀ ਮੁਆਸ਼ੀ ਸੂਰਤ ਹਾਲ ਦੇ ਉੱਤੇ ਜਨਾਬ ਕਿਸ ਤਰ੍ਹਾਂ ਕਮੈਂਟਸ ਕਰਦੇ ਨੇ? ਆਸਿਫ ਭਾਈ, ਗੱਲ ਅਸਲ 'ਚ ਹੈਗੀ ਕਿ ਜਿਹੜਾ 300 ਅਰਬ ਡਾਲਰ ਦੀ ਗੱਲ ਹੈਗੀ ਇਹ ਵੀ ਹਵਾ 'ਚ ਹੁੰਦੀ ਤੇ ਇਹ ਮਿਲਣਗੇ ਨਹੀਂ ਮਿਲਣਗੇ। ਅਸੀਂ ਦੇਖਿਆ ਕਿ ਇਸ ਤਰ੍ਹਾਂ ਦੇ ਬਹੁਤ ਸਾਰੇ ਪਾਕਿਸਤਾਨ ਵਾਸਤੇ ਵੀ ਫਰੈਂਡਸ ਆਫ ਪਾਕਿਸਤਾਨ ਬਣੇ, ਬਿਲਕੁਲ ਉਹਨਾਂ ਨੇ ਆਫ ਡਾਲਰ ਦੀ ਗੱਲ ਕੀਤੀ ਸੀ। ਟੋਕੀਓ 'ਚ ਉਹਦਾ ਇੱਕ ਇਜਲਾਸ ਵੀ ਹੋਇਆ ਸੀ ਤੇ ਚੰਦ 100 ਮਿਲੀਅਨ ਦੇ ਇਲਾਵਾ ਕੁਝ ਵੀ ਨਹੀਂ ਲੱਭਿਆ ਸੀ। ਹੁਣ ਵੀ ਤੁਸੀਂ ਦੇਖਿਆ ਗਜ਼ਾ ਦੇ ਵਾਸਤੇ ਪੂਰਾ ਬਣਿਆ, ਗਜ਼ਾ ਨੂੰ ਪੈਸੇ ਦੇਣ ਦੀ ਗੱਲ ਹੋਈ, ਅੱਜ ਵਾਲੇ ਦਿਨ ਤੱਕ 1 ਰੁਪਿਆ ਵੀ ਜਿਹੜਾ ਹੈਗਾ ਉਹਦੇ ਅੰਦਰ ਨਹੀਂ ਆਇਆ। ਤੇ ਇਹ ਕਹਿਣਾ ਬਹੁਤ ਆਸਾਨ ਹੁੰਦਾ ਹੈ, ਅਸਲ 'ਚ ਅਮਰੀਕਾ ਇਹ ਚਾਹੁੰਦਾ ਹੈ ਕਿ ਅਮਰੀਕਾ ਖਲੀਜੀ ਮਮਾਲਿਕ ਦੇ ਨਾਲ ਮਿਲ ਕੇ ईरान के अंदर इन्वेस्टमेंट ते जाए ते ईरान भी ਤੁਹਾਨੂੰ याद होएगा बास इराकी साहब ने फरमाया सी कि उन्होंने दी तेल के अंदर जिहड़ी हैगी इन्वेस्टमेंट किसी भी मुल्क की कोई परेशानी की गल नहीं हैगी ते वो भी तैयार ने। ते असल च वो चाहते हैं कि जिस तरह पूरी दुनिया के तेल के अंदर जिहड़ा हैगा वो इन्वेस्टमेंट हैगी अमरीका दी ते अमरीका इहदे च भी इन्वेस्टमेंट करे और वाया खलीजी ममालिक करे अगर डायरेक्ट ना भी आए। ते 300 मिलियन डॉलर ते जिस दिन मिलणगे उस दिन की गल हैगी। लेकिन हाँ ईरान में फायदा हो जाएगा कि ईरान से पाबंदियां हट जाएंगी। ईरान अपनी अपने तेल तो जुड़ी हुई चीजा, क्योंकि लोग सिर्फ समझते हैं कि वो तेल ही बेच सकता है, नहीं ਉਹਦੇ ਨਾਲ ਜਿਹੜਾ ਹੈਗਾ ਤੇਲ ਦੇ ਨਾਲ ਬਹੁਤ ਸਾਰੀ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਜਿਹੜੀ ਈਰਾਨ ਦੇ ਕੋਲ ਵਾਫਰ ਤਦਾਦ 'ਚ ਹੈਗੀ। ਮਿਸਾਲ ਦੇ ਤੌਰ ਤੇ ਪਾਕਿਸਤਾਨ 'ਚ ਇੱਕ ਜ਼ਮਾਨੇ 'ਚ ਜਿਹੜੀ ਲੁੱਟ ਸੀ ਜਿਹਨੂੰ ਬੀਜਮ ਵੀ ਕਿਹਾ ਜਾਂਦਾ ਹੈ ਉਹ ਸਾਰੀ ਕੀ ਸਾਰੀ ਈਰਾਨ ਤੋਂ ਆਉਂਦੀ ਸੀ। ਲੇਕਿਨ ਹੁਣ ਸਾਲ ਤੋਂ ਇਹ ਸਭ ਕੁਝ ਬੰਦ ਹੈ ਤੇ ਬਹੁਤ ਸਾਰੀ ਐਸੀ ਚੀਜ਼ਾਂ ਨੇ ਜਿਹੜੀ ईरान इंटरनेशनल मार्केट च बेच सकेगा। ਉਹਦੀ वजह तो ऑटोमेटिकली ईरान की ਜਿਹੜੀ माली हैसियत हैगी ਉਹ बेहतर होना शुरू हो जाएगी। और दूसरी तरफ अगर ਉਹਦੇ ਪੈਸੇ ਜਿਹੜੇ ਹੈਗੇ ਨੇ ਉਹ ਬਹਾਲ ਹੁੰਦੇ ਨੇ ਕਿਉਂਕਿ ਉਹਦੇ ਮੁੰਜਮਦ ਪੈਸੇ ਸਿਰਫ ਅਮਰੀਕਾ ਦੇ ਕੋਲ ਨਹੀਂ ਹੈਗੇ, ਉਹਦੇ ਮੁੰਜਮਦ ਪੈਸੇ ਜਿਹੜੇ ਹੈਗੇ ਨੇ ਉਹ ਖਲੀਜੀ ਮਮਾਲਿਕ 'ਚ ਵੀ ਫਸੇ ਹੋਏ। ਤੇ ਅਗਰ ਉਹਨਾਂ ਦੀ ਸਭ ਤੋਂ ਬੜੀ ਜਿਹੜੀ ਪਾਰਸ ਉਹ ਹੈਗੀ ਕੀ ਕਹਿੰਦੇ ਨੇ ਜਿਹੜੀ ਪਾਰਸ ਉਹਨਾਂ ਦੀ ਗੈਸ ਪਾਈਪ ਹੈਗੀ ਉਹ ਤੁਹਾਨੂੰ ਪਤਾ ਹੈ ਮੁਸ਼ਤਰਕਾ ਤੌਰ ਤੇ ਹੈਗੀ ਕਤਰ ਦੇ ਨਾਲ। ਤੇ ਅਗਰ ਕਤਰ ਉਹਨੀ ਡਿਵੈਲਪਮੈਂਟ ਵਾਸਤੇ ਉਹਦੇ ਤੇ ਇਨਵੈਸਟਮੈਂਟ ਕਰਦਾ ਹੈ ਤੇ ਇਹਦਾ ਵੀ ਫਿਰ ਫਾਈਨਲੀ ਜਿਹੜਾ ਫਾਇਦਾ ਹੈਗਾ ਉਹ ਈਰਾਨ ਨੂੰ ਤੇ ਈਰਾਨ ਦੀ ਕੌਮ ਨੂੰ ਪਹੁੰਚੇਗਾ। ਤੇ ਮੇਰਾ ਖਿਆਲ ਹੈ ਕਾਫੀ ਸਾਰੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਰਿਲੈਕਸ ਹੋਣ ਦੇ ਬਾਅਦ ਈਰਾਨ ਦੀ ਬਿਹਤਰ ਹੋ ਸਕਦੀਆਂ ਨੇ। ਤੇ ਈਰਾਨ ਦੇ ਅੰਦਰ ਜਿਹੜਾ ਅਸੀਂ ਦੇਖਿਆ ਸੀ कि जून की जंग के बाद ईरान के हालात बहुत खराब हो गए सन ते ईरान की गवर्नमेंट ने फी कस $60 तो लैके $12 का महीने ते एक रिलीफ पैकेज करता सी। और तुसी असी समझने आ कि $60 तो $12 की कितनी को हैसियत होती है ते यह चीज़ां पीछे चली जाएंगियां ते ईरान एक दफा दोबारा जिहड़ा हैगा वो बेहतर इकोनॉमिकली आगे ਵਧੇਗਾ ਤੇ ਕਿਉਂਕਿ ਉਹਦੇ ਕੋਲ ਆਲਰੇਡੀ ਅਫਰਾਦੀ ਕੁਵਤ ਮੌਜੂਦ ਹੈ ਜਿਹੜੀ ਸਕਿਲਡ ਅਫਰਾਦੀ ਕੁਵਤ ਹੈਗੀ ਤੇ ਉਹਨੂੰ ਕਿਸੇ ਕਿਸਮ ਦੀ ਇਹ ਮਸਲਾ ਨਹੀਂ ਹੈਗਾ ਕਿ ਬਾਹਰੋਂ ਬੰਦੇ ਲੈ ਕੇ ਆਣੇ ਨੇ। ਤੇ ਉਹਦੀ ਅਗਰ ਇਕਨੋਮੀ ਇੱਕ ਦਫਾ ਚੱਲ ਪਏਗੀ ਪਈਆ ਚੱਲ ਪਏਗਾ ਤਾਂ ਆਟੋਮੈਟਿਕਲੀ ਸਭ ਨੂੰ ਉਹਦਾ ਫਾਇਦਾ ਹੋਣਾ ਈਰਾਨ 'ਚ ਸ਼ੁਰੂ ਹੋ ਜਾਏਗਾ। ਤੇ ਈਰਾਨ ਦਾ ਜਿਹੜਾ ਇੱਕ ਆਮ ਆਦਮੀ ਹੈਗਾ ਜਿਹੜਾ ਇਸ ਵਕਤ ਥੱਲੇ ਗੁਰਬਤ ਤੋਂ ਥੱਲੇ ਜ਼ਿੰਦਗੀ ਗੁਜ਼ਾਰ ਰਿਹਾ ਹੈ ਉਹਦੇ ਵਾਸਤੇ ਇਹ ਸੂਰਤ ਹਾਲ ਪੈਦਾ ਹੋ ਜਾਏਗੀ ਕਿ ਉਹ ਫਤਿਹ ਗੁਰਬਤ ਤੋਂ ਉੱਤੇ ਆ ਜਾਏ। ਸਹੀ ਹੈ। ਅੱਛਾ ਮਸ਼ਰੀ ਸਾਹਿਬ, ਤੁਸੀਂ ਕੀ ਵੇਖ ਰਹੇ ਹੋ ਕਿ ਦੇਖੋ ਈਰਾਨ ਅਮਰੀਕਾ ਜੰਗ ਜਿਹੜੀ ਹੈ ਇਹਨੇ ਪੂਰੀ ਦੁਨੀਆ ਦਾ ਇੱਕ ਸਿਆਸੀ ਨਕਸ਼ਾ ਜਿਹੜਾ ਹੈ ਉਹਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਯੂਰਪ ਜਿਹੜਾ ਹੈ ਉਹਦਾ ਆਪਣਾ ਮੌਕਫ ਲੈਦਾ ਹੋ ਗਿਆ ਹੈ। ਔਰ ਦੇਖਿਆ ਜਾਵੇ ਤਾਂ ਪਹਿਲੀ ਦਫਾ ਸ਼ਾਇਦ ਇਸਰਾਈਲ ਤੇ ਹੈ ਹੀ ਤਨਹਾ ਹੋਇਆ ਹੀ ਹੈ, ਲੇਕਿਨ ਅਮਰੀਕਾ ਦੀ ਵੀ ਜਿਹੜੀ ਪਪੂਲੈਰਿਟੀ ਕਹਿ ਲਓ ਉਹਦਾ ਅਸਰ ਰਸੂਖ ਕਹਿ ਲਓ ਘਟਿਆ। ਤੁਸੀਂ ਕੀ ਵੇਖ ਰਹੇ ਹੋ ਕਿ ਕਿਆ ਕੋਈ ਦੁਨੀਆ ਦੇ ਵਿੱਚ ਕੋਈ ਨਵਾਂ ਵਰਲਡ ਆਰਡਰ ਆਉਣ ਵਾਲਾ ਹੈ? देखो रिजवान साहब, बिल्कुल लाजमी एक नवा वर्ल्ड आर्डर ते आ गया है। सिर्फ ਉਹਦੇ ਤੇ ਹੁਣ ਤੁਸੀਂ ਅਮਲ ਹੁੰਦਾ ਹੋਇਆ ਵੇਖਣਾ ਹੈ। ਉਹ ਇੱਕ ਵਰਲਡ ਆਰਡਰ ਹੈ ਵੇ ਕਿ ਹੁਣ ਅਮਰੀਕਾ ਕੱਲੀ ਸੁਪਰ ਪਾਵਰ ਨਹੀਂ ਰਹੀ। ਹੁਣ ਅਮਰੀਕਾ ਨੂੰ ਜਿਸ ਤਰ੍ਹਾਂ ਈਰਾਨ ਨੇ ਸ਼ਿਕਸਤ ਦਿੱਤੀ ਹੈ ਇਸਰਾਈਲ ਨੂੰ ਰਲ ਕੇ, ਉਸ ਤੋਂ ਬਾਅਦ ਅਮਰੀਕਾ ਦਾ ਜਿਹੜਾ ਹੈਗਾ ਸੀ ਕਿ ਜੀ ਖਿੱਤੇ ਦੇ ਵਿੱਚੋਂ ਕੱਲਾ ਆ ਗਿਆ ਸਿਕਿਉਰਿਟੀ ਪ੍ਰੋਵਾਈਡਰ ਕਰਨ ਵਾਲਾ, ਉਹ ਕੱਲ ਖਤਮ ਹੋ ਗਈ। ਖਿੱਤੇ ਦੇ ਅਰਬ ਮਮਾਲਿਕ ਨੂੰ ਸਮਝ ਆ ਗਈ ਕਿ ਅਮਰੀਕਾ ਇਹਨਾਂ ਦੀ ਹਿਫਾਜ਼ਤ ਨਹੀਂ ਬਲਕਿ ਇਹਨਾਂ ਦੇ ਉੱਤੇ ਤੇ ਬੋਝ ਤੇ ਜ਼ਿੰਮੇਵਾਰੀ ਹੈ। ਉਹਦੇ ਬਾਅਦ ਹੁਣ ਖਿੱਤੇ ਦੇ ਅਰਬ
ਮਮਾਲਿਕ ਪਾਕਿਸਤਾਨ ਦੇ ਨਾਲ ਰਲ ਕੇ ਤੇ ਚਾਈਨਾ ਦੇ ਨਾਲ ਰਲ ਕੇ ਆਪਣਾ ਇੱਕ ਨਵਾਂ ਦਿਫਾਈ ਇਤਿਹਾਦ ਬਣਾਉਣ ਦੇ ਉੱਤੇ ਪੂਰੀ ਤਿਆਰੀ ਕਰ ਰਹੇ ਨੇ ਔਰ ਉਹ ਬੰਦਾ ਨਜ਼ਰ ਆ ਰਿਹਾ ਹੈ। ਔਰ ਅਰਬ ਮਮਾਲਿਕ ਨੇ ਅਮਰੀਕਾ ਨੂੰ ਆਪਣੇ ਅੱਡੇ ਜਿਹੜੇ ਨੇ ਉਹ ਪੈਕਅਪ ਕਰਕੇ ਤੇ ਜਾਣ ਦਾ ਇਸ਼ਾਰਾ ਵੀ ਦੇ ਦਿੱਤਾ ਹੈ। ਤੀਸਰੀ ਚੀਜ਼ ਇਹ ਵੀ ਕਿ ਯੂਰਪ ਨੇ ਨੇਟੋ ਜਿਹੜੀ ਹੈ ਉਹ ਖਤਮ ਹੁੰਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਯੂਰਪ ਨੂੰ ਇਹ ਲੱਗ ਰਿਹਾ ਹੈ ਕਿ ਅਮਰੀਕਾ ਜਿਹੜਾ ਹੈ ਨੇਟੋ ਦੇ ਨਾਂ ਤੇ ਅਸਲ ਵਿੱਚ ਯੂਰਪ ਨੂੰ ਹਰ ਜੰਗ ਵਿੱਚ ਘਸੀਟਦਾ ਹੈ ਤੇ ਨੇਟੋ ਦੇ ਨਾਂ ਤੇ ਪੂਰਾ ਯੂਰਪ ਜਿਹੜਾ ਹੈ ਉਹ ਅਮਰੀਕਾ ਦੀਆਂ ਤੇ ਇਸਰਾਈਲ ਦੀਆਂ ਜੰਗਾਂ ਲੜਦਾ ਰਿਹਾ ਹੈ। ਦੂਜੇ ਪਾਸੇ ਅਮਰੀਕਾ ਸਮਝਦਾ ਹੈ ਕਿ ਜੀ ਨੇਟੋ ਦੇ ਪੈਸੇ ਸਾਰੇ ਮੈਂ ਦਿੰਦਾ ਰਿਹਾ ਵਾਂ ਤੇ ਮੈਂ ਇਕੱਲਾ ਕਿਉਂ ਨਹੀਂ ਹੈਗਾ, ਪੂਰੀ ਸਾਰਾ ਇਖਤਿਆਰ ਮੇਰੇ ਕੋਲ। ਚੌਥੀ ਚੀਜ਼ ਇਹ ਵੀ ਕਿ ਯੂਰਪ ਨੇ ਕਹਿ ਦਿੱਤਾ ਹੈ ਕਿ ਜੀ ਅਸੀਂ ਹੁਣ ਆਪਣੇ ਨਵੇਂ ਦੁਨੀਆ ਦੇ ਤਾਕਤ ਦੇ ਮਰਕਜ਼ ਤੇ ਤਵਾਜ਼ਨ ਦੇ ਹਿਸਾਬ ਨਾਲ ਅਸੀਂ ਮਸ਼ਰਿਕ ਵੱਲ ਵੇਖ ਰਹੇ ਹਾਂ ਤੇ ਮਸ਼ਰਿਕ ਵੱਲ ਵੇਖਣ ਦਾ ਮਤਲਬ ਹੈ ਕਿ ਉਹ ਚਾਈਨਾ ਵੱਲ ਵੇਖ ਰਹੇ ਨੇ ਔਰ ਚਾਈਨਾ ਦੇ ਵੱਲ ਵੇਖਣ ਦਾ ਮਤਲਬ ਹੈ ਕਿ ਉਹ ਹੁਣ ਰੂਸ ਤੇ ਯੂਕਰਾਈਨ ਜੰਗ ਜਲਦੀ ਖਤਮ ਕਰਨਾ ਚਾਹੁੰਦੇ ਨੇ ਤਾਂ ਕਿ ਰੂਸ ਦੇ ਕੋਲੋਂ ਜਿਹੜਾ ਗੈਸ ਔਰ ਜਿਹੜਾ ਪੈਟਰੋਲ ਆਉਂਦਾ ਹੈ ਉਹਨੂੰ ਹਰ ਹਾਲਤ ਵਿੱਚ ਯੂਰਪ ਦੇ ਵਿੱਚ ਬਹਾਲ ਰੱਖਿਆ ਜਾਏ, ਵਰਨਾ ਯੂਰਪ ਵਿੱਚ ਬੜੀ ਤਬਾਹੀ ਆਏਗੀ। ਯੂਰਪ ਨੇ ਪਿਛਲੇ 4 ਸਾਲਾਂ ਵਿੱਚ ਬੜਾ ਮਹਿੰਗਾਈ ਦਾ ਤੂਫਾਨ ਦੇਖਿਆ ਹੈ ਔਰ ਉਹ ਹਰ ਸਾਲ ਵੱਧਦਾ ਜਾ ਰਿਹਾ ਹੈ। ਮੈਂ ਸਮਝਣਾ ਕਿ ਇਨ ਨਟਸ਼ੈਲ ਪੂਰੀ ਦੁਨੀਆ ਦੇ ਵਿੱਚ ਹੁਣ ਨਵਾਂ ਵਰਲਡ ਆਰਡਰ ਡਿਜ਼ਾਈਨ ਹੋ ਰਿਹਾ ਹੈ ਔਰ ਉਸ ਵਰਲਡ ਆਰਡਰ ਦੇ ਵਿੱਚ ਅਮਰੀਕਾ ਜਿਹੜਾ ਹੈ ਉਹ ਇੱਕ ਪਾਵਰ ਦੇ ਤੌਰ ਤੇ ਵੇ ਕੱਲੀ ਸੁਪਰ ਪਾਵਰ ਦੇ ਤੌਰ ਤੇ ਨਹੀਂ ਹੈਗਾ। ਪਾਕਿਸਤਾਨ ਦਾ ਕਿਰਦਾਰ ਨੈਟ ਸਿਕਿਉਰਿਟੀ ਪ੍ਰੋਵਾਈਡਰ ਦਾ ਹੈ, ਚਾਈਨਾ ਇੱਕ ਨਵੀਂ ਸੁਪਰ ਪਾਵਰ ਹੈ, ਰੂਸ ਨੇ ਆਪਣਾ ਸੁਪਰ ਪਾਵਰ ਦਾ ਮੁਕਾਮ ਦੁਬਾਰਾ ਹਾਸਲ ਕੀਤਾ ਹੈ ਤੇ ਤਿੰਨ ਸੁਪਰ ਪਾਵਰਾਂ ਦੇ ਨਾਲ ਜਿਹੜਾ ਦੁਨੀਆ ਹੈ ਉਹ ਮੈਂ ਸਮਝਣਾ ਕਿ ਬਿਹਤਰ ਹੋਏਗੀ ਐਸ ਕੰਪੇਅਰ ਟੂ ਕੱਲੇ ਅਮਰੀਕਾ ਦੀ, ਜਿਹੜਾ ਜਦੋਂ ਦਿਲ ਕਰਦਾ ਸੀ ਕਦੀ ਇਰਾਕ ਤੇ ਹਮਲਾ, ਕਦੀ ਅਫਗਾਨਿਸਤਾਨ ਤੇ, ਕਦੀ ਵੈਨੇਜ਼ੁਏਲਾ ਤੇ ਕਦੀ ਕਿੱਥੇ, ਉਹ ਸਾਰੀ ਜਿਹੜੀ ਤਾਕਤਾਂ ਨੇ ਉਹ ਮਨਮਾਨੀਆਂ ਨੇ ਉਹ ਇੰਨੇ ਆਰਾਮ ਨਾਲ ਹੁਣ ਨਹੀਂ ਕਰ ਸਕੇ। ਸਹੀ। ਮਰਸ਼ਦ ਸਾਹਿਬ ਤੁਸੀਂ ਗੱਲ ਕਰ ਰਹੇ ਨਿਊ ਵਰਲਡ ਆਰਡਰ ਦੀ, ਇਸ ਨਵੇਂ ਵਰਲਡ ਆਰਡਰ ਦੇ ਵਿੱਚ ਇੰਡੀਆ ਦਾ ਮੁਕਾਮ ਕੀ ਹੋਏਗਾ? ਕਿਉਂਕਿ ਇਸ ਟਾਈਮ ਤੱਕ ਤੇ ਪਿਛਲੇ 1.5-2 ਸਾਲ ਤੋਂ ਇੰਡੀਆ ਜਿਹੜਾ ਹੈ ਬਹੁਤ ਪਿੱਛੇ ਚਲਾ ਗਿਆ ਹੋਇਆ। ਦੇਖੋ ਇੱਕ ਗੱਲ ਜ਼ਿਹਨ 'ਚ ਰੱਖੋ ਕਿ ਇੰਡੀਆ ਦੀ ਮਾਸ਼ੀ ਤਾਕਤ ਹੈ ਵੀ ਇੰਡੀਆ ਦੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਮੈਨ ਪਾਵਰ ਹੈ, ਠੀਕ ਹੈ। ਉਹਦੇ ਬਾਅਦ ਇਹਦੇ ਤੋਂ ਕੋਈ ਇਨਕਾਰ ਨਹੀਂ ਕਿ ਮੋਦੀ ਦੀ ਜਿਹੜੀ ਫਸਤਾਈਅਤ ਔਰ ਹਿੰਦੂਤਵ ਆਈਡੀਓਲੋਜੀ ਸੀ ਉਹਨੇ ਉਹਨੂੰ ਇੰਨਾ ਨੁਕਸਾਨ ਪਹੁੰਚਾਇਆ ਹੈ ਕਿ ਅੱਜ ਖੁਦ ਇੰਡੀਆ ਦੇ ਅੰਦਰ ਵੀ ਮੋਦੀ ਨੂੰ ਤਨਕੀਦ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਪੂਰੀ ਦੁਨੀਆ ਮੋਦੀ ਦਾ ਮਜ਼ਾਕ ਉਡਾਇਆ ਜਾਂਦਾ ਹੈ। ਮੋਦੀ ਇਕੱਲਾ ਹੈ, ਲੇਕਿਨ ਮੋਦੀ ਦਾ ਇਕੱਲਾ ਹੋਣਾ ਜਿਹੜਾ ਹੈ ਉਹਦੇ ਵਿੱਚ ਇੱਕ ਗੱਲ ਸਾਨੂੰ ਸਮਝਣੀ ਪਏਗੀ ਕਿ ਅਸੀਂ ਇਹਨੂੰ ਆਪਰਚੁਨਿਟੀ ਦੇ ਤੌਰ ਤੇ ਲਈਏ। ਇਹ ਨਹੀਂ ਸਮਝਿਆ ਜਾ ਸਕਦਾ ਕਿ ਇੰਡੀਆ ਹਮੇਸ਼ਾ ਇੰਨਾ ਇਕੱਲਾ ਰਹੇਗਾ। ਇੰਡੀਆ ਦੇ ਆਪਣੇ ਕਿਸੇ ਖੁਸ਼ਫਹਿਮੀ ਦਾ ਸ਼ਿਕਾਰ ਨਾ ਹੋਈਏ ਅਸੀਂ ਨਾ ਇਸਰਾਈਲ ਨਹੀਂ, ਸਾਨੂੰ ਆਪਣੀ ਕਾਰਵਾਈ, ਆਪਣੀ ਮਿਹਨਤ, ਆਪਣਾ ਜਿਹੜਾ ਤਵੱਜੋ ਹੈ ਉਹ ਆਪਣੇ ਬਿਹਤਰੀ ਤੇ ਰੱਖਣੀ ਹੋਏਗੀ। ਇੰਡੀਆ ਇਸਰਾਈਲ ਮਿਲ ਕੇ UAE ਉਹਨਾਂ ਦੇ ਨਾਲ ਹੈ ਔਰ ਇੱਕ ਖਿੱਤੇ ਦੇ ਵਿੱਚ ਆਪਣੀ ਇੱਕ ਇਤਿਹਾਦ ਬਣਾਉਂਦੇ ਨਜ਼ਰ ਆ ਰਹੇ ਨੇ ਔਰ ਉਹ ਇਤਿਹਾਦ ਜਿਹੜਾ ਹੈ ਉਹ ਬਾਹਰ ਅਮਰੀਕਾ ਦੀ ਪੁਸ਼ਤਪਨਾਹੀ ਵੀ ਹੋਏਗੀ। ਸੋ ਇਹ ਇੰਨਾ ਆਸਾਨ ਨਹੀਂ ਕਿ ਇੰਡੀਆ ਜਿਹੜਾ ਹੈ ਬਿਲਕੁਲ ਹੀ ਦੁਨੀਆ ਦੇ ਸਾਹਮਣੇ ਤੋਂ ਗਾਇਬ ਹੋ ਜਾਏ, ਇਹ ਇੱਕ ਚੀਜ਼ ਨਾਮੁਮਕਿਨ। ਅੱਛਾ ਮਸ਼ਹੂਰ ਤੁਸੀਂ UAE ਦੀ ਗੱਲ ਕੀਤੀ ਹੈ ਤੇ ईरान और UAE तलकात ਜਿਹੜੇ ਹਨ ਬਹੁਤ ਜ਼ਿਆਦਾ ਖਰਾਬ ਨੇ, ਉਸ ਵਜ੍ਹਾ ਤੋਂ ਪਾਕਿਸਤਾਨ और UAE ਤਲਕਾਤ ਵੀ ਥੋੜੇ ਕਸ਼ੀਦਾ ਹੋਏ ਹੋਏ ਨੇ। ਹੁਣ ਜਦੋਂ ਕਿ ਮੁਆਹਿਦਾ ਹੋ ਗਿਆ, ਸੀਜ਼ਫਾਇਰ ਹੋ ਗਿਆ, ਸਭ ਕੁਝ, ਤੁਸੀਂ ਕੀ ਵੇਖਦੇ ਪਏ ਹੋ ਕਿ ਈਰਾਨ ਦੇ ਖਲੀਜੀ ਮਮਾਲਿਕ ਦੇ ਨਾਲ ਬਿਲਖਸੂਸ ਸਊਦੀ ਅਰਬ ਔਰ ਜਿਹੜਾ UAE ਹੈ ਉਹਦੇ ਨਾਲ ਤਲਕਾਤ ਨੂੰ ਕਿਸ ਤਰ੍ਹਾਂ ਕਿਆ ਦੁਬਾਰਾ ਬਹਾਲ ਹੋ ਜਾਣਗੇ, ਛੇਤੀ ਹੋ ਜਾਣਗੇ ਜਾਂ ਟਾਈਮ ਲੱਗੇਗਾ? ਦੇਖੋ ਰਿਜ਼ਵਾਨ ਸਾਹਿਬ, ਪਾਕਿਸਤਾਨ ਦੀ ਸਭ ਤੋਂ ਵੱਡੀ ਕਾਮਯਾਬੀ ਹੈ ਕਿ ਅਸੀਂ ਇਸਰਾਈਲ ਅਮਰੀਕਾ ਦੀ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਸਊਦੀ ਅਰਬ ਜਾਂ ਅਰਬ ਮਮਾਲਿਕ ਤੇ ਈਰਾਨ ਦੀ ਬਰਾਹ ਰਾਸਤ ਜੰਗ ਹੋਣ ਤੋਂ ਰੋਕੀ। ਅਸੀਂ ਜਿੱਥੇ ਤੀਸਰੀ ਆਲਮੀ ਜੰਗ ਤੋਂ ਰੋਕੀ ਉੱਥੇ ਅਸੀਂ ਖਿੱਤੇ ਨੂੰ ਸਭ ਤੋਂ ਵੱਡੀ ਅੱਗ ਲੱਗਣ ਤੋਂ ਵੀ ਰੋਕਿਆ। ਉਸ ਤੋਂ ਬਾਅਦ ਪਾਕਿਸਤਾਨ ਨੇ ਸਊਦੀ ਅਰਬ ਤੇ ਈਰਾਨ ਦੋਨਾਂ ਨੂੰ ਇਹ ਇਤਮਾਦ ਦਿੱਤਾ ਕਿ ਤੁਸੀਂ ਇੱਕ ਦੂਜੇ ਵਾਸਤੇ ਖਤਰਾ ਨਹੀਂ ਹੈਗੇ ਬਲਕਿ ਦੁਸ਼ਮਣ ਯਾਨੀ ਇਸਰਾਈਲ ਤੁਹਾਨੂੰ ਲੜਾਉਣਾ ਚਾਹੁੰਦਾ ਹੈ ਔਰ ਦਰਅਸਲ ਉਹ ਤੁਹਾਡੇ ਦੋਨਾਂ ਦਾ ਮੁਸ਼ਤਰਕਾ ਦੁਸ਼ਮਣ ਹੈ, ਜਿਹਦੇ ਨਤੀਜੇ 'ਚ ਅਗਰ ਤੁਸੀਂ ਇਕੱਠ ਹੋਵੋਗੇ ਤੇ ਤੁਹਾਡਾ ਫਾਇਦਾ ਹੈ। ਔਰ ਇਹੋ ਹੀ ਉਹ ਪੈਗਾਮ ਹੈ ਜਿਹੜਾ ਮੈਂ ਸਮਝਣਾ ਹੁਣ ਅੱਗੇ ਚੱਲ ਕੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਡਿਫੈਂਸ ਪੈਰਾਡਾਈਮਸ ਚੇਂਜ ਹੋਣ ਦੇ, ਉਹ ਐਸੇ ਕਰਕੇ ਹੁੰਦੇ ਕਿ ਈਰਾਨ ਜਿਹੜਾ ਹੈ ਮੇਰੇ ਹਿਸਾਬ ਵਿੱਚ ਸਊਦੀ ਅਰਬ ਔਰ ਬਾਕੀ ਮਮਾਲਿਕ ਦੇ ਨਾਲ ਮਿਲ ਕੇ ਇਸ ਤਰ੍ਹਾਂ ਇੱਕ ਦਿਫਾਈ ਇੱਕ ਸਟ੍ਰੈਟੇਜਿਕ ਤੁਹਾਨੂੰ ਇਤਿਹਾਦ ਬਣਦਾ ਨਜ਼ਰ ਆਏਗਾ। UAE ਫਿਲਹਾਲ ਇਸਰਾਈਲ ਦਾ ਸਾਥ ਦੇ ਰਿਹਾ ਹੈ, ਉਹਦੀ ਬਹੁਤ ਸਾਰੀ ਵਜੂਹਾਤ ਨੇ, ਇਕਨੋਮਿਕਲ ਰੀਜ਼ਨਸ ਵੀ ਨੇ। UAE ਤੇ ਸਊਦੀ ਅਰਬ ਦੀ ਜਿਹੜੀ ਆਪਸ ਦੀ ਜਿਹੜੀ ਲੜਾਈ ਚੱਲ ਪਈ ਹੈ ਉਹਦੇ ਨਤੀਜੇ 'ਚ UAE ਉਸ ਗਰੁੱਪ ਵਿੱਚ ਜਾਂ ਉਸ ਪਾਸੇ ਨਹੀਂ ਬਹਿਣਾ ਚਾਹੁੰਦਾ ਜਿੱਥੇ ਸਊਦੀ ਅਰਬ ਆਪਣਾ ਭਾਰ ਪਾਏ। ਉਸ ਕਰਕੇ ਫਿਰ UAE ਜਿਹੜਾ ਹੈ ਮੇਰਾ ਖਿਆਲ ਹੈ ਉਹ ਨਾ ਅੱਗੇ ਉਧਰ ਜੋਗਾ ਰਿਹਾ ਨਾ ਇੱਧਰ ਜੋਗਾ, ਉਹਨੂੰ ਫੈਸਲਾ ਕਰਨਾ ਹੋਏਗਾ
ਕਿ ਉਹਨੇ ਪਾਕਿਸਤਾਨ, ਈਰਾਨ ਜਿਹੜੇ ਇਤਿਹਾਦੀ, ਪਾਕਿਸਤਾਨ, ਸਾਊਦੀ ਅਰਬ ਜਿਹੜੇ ਇਤਮਾਦ ਵਾਲੇ ਮੁਲਕਾਂ ਦੇ ਨਾਲ ਰਹਿਣਾ ਹੈ, ਜਾਂ ਐਸੇ ਇਸਰਾਈਲ ਦੇ ਨਾਲ ਰਹਿਣਾ ਜਿਹੜਾ ਮੁਸਲਮਾਨਾਂ ਦਾ ਦੁਸ਼ਮਣ ਹੈ, ਪੀਠੇ ਛੁਰੀ ਘੋਂਪਦਾ ਹੈ ਔਰ ਕਿਸੇ ਵੀ ਵੇਲੇ ਇਸਰਾਈਲ ਜਿਹੜਾ ਹੈ ਉਹ UAE ਨੂੰ ਬਹੁਤ ਤਬਾਹੀ ਤੋਂ ਨੁਕਸਾਨ ਵੀ ਪਹੁੰਚਾ ਸਕਦਾ ਹੈ। ਇਹ ਫੈਸਲਾ ਖੁਦ ਉਹਨਾਂ ਨੂੰ ਕਰਨਾ ਹੋਏਗਾ।